ਮਲਕ ਇਮਰਾਨ ਨੂੰ ਲੱਗਿਆ ਸਿਰਫ 1 ਘੰਟਾ ਹੋਇਆ ਸੀਗਾ ਕਿ 50 ਮੁਕੱਦਮਿਆਂ ਦੇ ਵਿੱਚ ਮੁਲਵਸ ਖਤਰਨਾਕ ਮੁਲਜ਼ਮ ਆਪਣੇ ਅੰਜਾਮ ਨੂੰ ਪਹੁੰਚ ਗਿਆ। ਥਾਣਾ ਸਦਰ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਰਾਤੀ ਇੱਕ ਪੁਲਿਸ ਮੁਕਾਬਲਾ ਹੋਇਆ ਜਿੱਥੇ ਡਾਕੂ ਨਾਕਾ ਲਾ ਕੇ ਲੁੱਟਦੇ ਪਏ ਸੀ। ਸ਼ਾਇਦ ਡਾਕੂਆਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਵਾ ਕਿ ਹੁਣ SHO ਬਦਲੇ ਆ, ਨਵਾਂ SHO ਆਏਗਾ, ਆ ਕੇ ਚਾਰਜ ਸੰਭਾਲੇਗਾ, ਆਪਣੇ ਕਾਗਜ਼ ਸਿੱਧੇ ਪੱਧਰੇ ਕਰੇਗਾ, ਆਪਣੀ ਨਫਰੀ ਨੂੰ ਇਕੱਠਿਆਂ ਕਰੇਗਾ, ਉਹਨਾਂ ਨੂੰ ਦੱਸੇਗਾ ਕਿ ਮੈਂ ਇੱਦਾਂ ਕੰਮ ਕਰਨਾ, ਮੈਂ ਇੱਦਾਂ ਕੰਮ ਕਰਨਾ। ਲੇਕਿਨ ਮਲਕ ਇਮਰਾਨ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ। ਉਹਨੇ ਆਂਦੇ ਜਨਾਬੇ ਵਾਲੀ ਆਪਣੀ ਗੱਡੀ ਫੜੀ ਆ ਤੇ ਗਸ਼ਤ ਸ਼ੁਰੂ ਕਰ ਦਿੱਤਾ ਵਾ। ਗਸ਼ਤ ਦੇ ਦੌਰਾਨ 115 ਗਾਬੇ ਦੇ ਵਿੱਚ ਡਾਕੂ ਜਿਹੜੇ ਆ ਨਾਕਾ ਲਾ ਕੇ ਲੁੱਟਦੇ ਪਏ ਸੀਗੇ। ਉੱਥੇ ਜਨਾਬੇ ਵਾਲੀ ਪੁਲਿਸ ਦੀ ਨਫਰੀ ਹੋਰ ਬੁਲਾ ਲਈ ਜਾਂਦੀ ਆ। ਜਿੱਦਾਂ ਹੀ ਪੁਲਿਸ ਮੌਕੇ 'ਤੇ ਪਹੁੰਚਦੀ ਆ, ਤਿੰਨੇ ਹੀ ਡਾਕੂ ਪੁਲਿਸ ਦੇ ਉੱਪਰ ਸਿੱਧੀ ਫਾਇਰਿੰਗ ਕਰ ਦਿੰਦੇ ਆ। ਫਾਇਰਿੰਗ ਦਾ ਤਬਾਦਲਾ ਤਕਰੀਬਨ 15 ਤੋਂ 20 ਮਿੰਟ ਜਾਰੀ ਰਹਿੰਦਾ ਵਾ। ਇੱਕ ਖਤਰਨਾਕ ਮੁਲਜ਼ਮ ਜਿੰਨੇ ਵਾਰਦਾਤਾਂ ਦੀ 50 ਕੀਤੀ ਹੋਈ ਹੈ, ਇਹ ਵਾਰਦਾਤਾਂ ਨੇ ਜਿਹੜੀਆਂ ਰਿਕਾਰਡ ਦਾ ਹਿੱਸਾ ਨੇ, ਔਰ ਪਤਾ ਨਹੀਂ ਕਿੰਨੀਆਂ ਇੱਦਾਂ ਦੀਆਂ ਵਾਰਦਾਤਾਂ ਹੋਣੀਆਂ ਵਾ ਜਿਹੜੀਆਂ ਰਿਕਾਰਡ ਦਾ ਹਿੱਸਾ ਹੀ ਨਹੀਂ ਬਣੀਆਂ। ਇਹ ਇਕੱਲਾ ਫੈਸਲਾਬਾਦ ਦੇ ਵਿੱਚ ਵਾਰਦਾਤਾਂ ਨਹੀਂ ਕਰਦਾ ਸੀਗਾ, ਕਦੀ ਸਰਗੋਧੇ ਜਾ ਕੇ ਵਾਰਦਾਤ ਕਰ ਲਈ, ਕਦੀ ਸ਼ੇਖੂਪੁਰੇ ਜਾ ਕੇ ਵਾਰਦਾਤ ਕਰ ਲਈ, ਕਦੀ ਫੈਸਲਾਬਾਦ ਆ ਕੇ ਵਾਰਦਾਤ ਕਰ ਲਈ। ਯਾਨੀ ਕਿ ਅਗਰ ਫੈਸਲਾਬਾਦ ਵਾਰਦਾਤ ਕੀਤੀ ਆ, ਇੱਥੋਂ ਵਾਰਦਾਤ ਕਰਕੇ ਸਰਗੋਧੇ ਚਲਾ ਗਿਆ, ਸਰਗੋਧੇ ਵਾਰਦਾਤ ਕੀਤੀ ਆ, ਸਰਗੋਧਿਓਂ ਵਾਰਦਾਤ ਕਰਨ ਤੋਂ ਬਾਅਦ ਸ਼ੇਖੂਪੁਰੇ ਚਲਾ ਗਿਆ, ਸ਼ੇਖੂਪੁਰੇ ਵਾਰਦਾਤ ਕੀਤੀ ਆ ਤੇ ਫਿਰ ਅਗਲੇ ਸ਼ਹਿਰ ਚਲਾ ਗਿਆ। ਯਾਨੀ ਕਿ ਜਿਹਨੂੰ ਕਹਿੰਦੇ ਨਾ ਪੂਰੇ ਪੰਜਾਬ ਦੇ ਵਿੱਚ ਵਾਰਦਾਤਾਂ, ਇਹ ਉਹ ਵਾਰਦਾਤੀਆ ਸੀਗਾ ਜਿਹੜਾ ਰਾਤੀ ਮਲਕ ਇਮਰਾਨ ਦੇ ਡਿੱਕੇ ਚੜ੍ਹ ਗਿਆ। 3 ਡਾਕੂ ਸੀਗੇ, ਤਿੰਨਾਂ ਨੇ ਫਾਇਰਿੰਗ ਕਰ ਦਿੱਤੀ ਆ। ਜਦੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਆ ਤੇ ਫਸਲ ਦੇ ਵਿੱਚ ਵੜ ਗਏ ਆ। ਫਸਲ ਦੇ ਵਿੱਚ ਫਿਰ ਫਾਇਰਿੰਗ ਦਾ ਸਿਲਸਿਲਾ ਜਾਰੀ ਰਿਹਾ ਵਾ। ਇੱਕ ਬੰਦਾ ਜਿਹੜਾ ਪੁਲਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਵਾ, ਉਹਨੂੰ ਫੌਰੀ ਤੌਰ 'ਤੇ ਹਸਪਤਾਲ ਮੁੰਤਕਿਲ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਭਾਈ ਸਾਹਿਬ ਜਿਹੜੇ ਸੀ ਨਾ ਆਪਣੇ ਅੰਜਾਮ ਨੂੰ ਪਹੁੰਚ ਗਏ। ਇਸ ਭਾਈ ਦਾ ਨਾਮ ਹੈਗਾ ਜੀ ਖਾਦਮ ਹੁਸੈਨ, ਵਲਦੀਅਤ ਇਹਦੀ ਹੈਗੀ ਜੀ ਤਾਲਬ ਹੁਸੈਨ। 2015 ਤੋਂ ਇਸ ਬੰਦੇ ਨੇ ਜੁਰਮ ਦਾ ਆਗਾਜ਼ ਕੀਤਾ ਸੀ। ਯਾਨੀ ਕਿ ਪਹਿਲੀ ਵਾਰਦਾਤ 2015 ਦੇ ਵਿੱਚ ਕੀਤੀ, ਫਿਰ 2016, 17, 18, 19, ਫਿਰ ਕੋਈ ਵੀ ਸਾਲ ਐਸਾ ਨਹੀਂ ਸੀਗਾ ਜਦੋਂ ਇਹ ਭਾਈ ਸਾਹਿਬ ਜੇਲ੍ਹ ਦੀ ਯਾਤਰਾ ਨਾ ਕਰਦੇ ਹੋਣ। ਜੇਲ੍ਹ ਜਾਂਦੇ ਸੀਗੇ, ਜੇਲ੍ਹ ਤੋਂ ਰਿਹਾ ਹੋ ਕੇ ਵਾਪਸ ਆ ਕੇ ਫਿਰ ਵਾਰਦਾਤਾਂ ਕਰਦੇ ਸੀ। ਲੇਕਿਨ ਹੁਣ ਜਿਹੜੀ ਜੇਲ੍ਹ ਦੇ ਵਿੱਚ ਚਲਾ ਗਿਆ ਨਾ, ਸਾਨੂੰ ਉਮੀਦ ਆ ਕਿ ਉੱਥੇ ਵਾਰਦਾਤਾਂ ਨਹੀਂ ਹੋਣਗੀਆਂ, ਬਲਕਿ ਪਹਿਲੀਆਂ ਵਾਰਦਾਤਾਂ ਦਾ ਹਿਸਾਬ ਕਿਤਾਬ ਸਾਰਾ ਦੇਣਾ ਪੈਣਾ ਵਾ। ਸਿਰਫ ਤੁਹਾਨੂੰ ਦੱਸਣਾ ਇਹ ਸੀਗਾ ਕਿ 1 ਘੰਟੇ ਦੀ ਤਾਇਨਾਤੀ ਸੀਗੀ ਤੇ ਐਡਾ ਖਤਰਨਾਕ ਮੁਲਜ਼ਮ ਢਾਹ ਕੇ ਪਰਾਂ ਮਾਰਿਆ। ਬਹੁਤ ਸ਼ੁਕਰੀਆ।